ਇੱਕ ਫਿਲਮ ਜੋ ਸ਼ੁਰੂ ਹੋਈ ਬਲੈਕ ਐਂਡ ਵਾਈਟ ਪਰ ਮੁਕੰਮਲ ਹੋਈ ਰੰਗੀਨ, ਜਿਹਨੂੰ ਬਣਨ ਵਿੱਚ ਪੂਰੇ 15 ਸਾਲ ਲੱਗੇ, ਜਿਹਦੇ ਹੀਰੋ ਬਦਲਦੇ ਰਹੇ, ਸੈੱਟ ਬਰਬਾਦ ਹੁੰਦੇ ਰਹੇ, ਟੈਕਨੀਸ਼ੀਅਨ ਕਈ ਆਏ ਤੇ ਗਏ, ਇੱਕ ਹੀਰੋਇਨ ਜਿਹਦਾ ਦਰਦ ਹੀ ਉਹਦੀ ਕਲਾ ਬਣ ਗਿਆ। ਇਹ ਹੈ ਇੱਕ ਐਸੀ ਕਹਾਣੀ ਜੋ ਸਿਰਫ ਫਿਲਮ ਨਹੀਂ ਸਗੋਂ ਹਿੰਦੀ ਸਿਨੇਮਾ ਦੀ ਸਭ ਤੋਂ ਭਾਵਕ ਤੇ ਆਈਕੋਨਿਕ ਜਰਨੀ ਬਣ ਗਈ। ਇਹ ਹੈ ਪਾਕੀਜ਼ਾ ਦੀ ਅਸਲ ਕਹਾਣੀ। ਕਮਾਲ ਅਮਰੋਹੀ ਹਿੰਦੀ ਸਿਨੇਮਾ ਦੇ ਇੱਕ ਵੱਡੇ ਲਿਖਾਰੀ, ਡਾਇਰੈਕਟਰ ਤੇ ਪ੍ਰੋਡਿਊਸਰ, ਜਿਨ੍ਹਾਂ ਨੇ ਆਪਣੀ ਡਾਇਰੈਕਸ਼ਨ ਦੀ ਸ਼ੁਰੂਆਤ 1949 ਵਿੱਚ ਫਿਲਮ ਮਹਿਲ ਤੋਂ ਸ਼ੁਰੂ ਕੀਤੀ। ਉਹਨਾਂ ਕੇ ਆਸਫ ਦੀ ਫਿਲਮ ਮੁਗਲੇ ਆਜ਼ਮ ਲਈ ਡਾਇਲੌਗ ਲਿਖੇ, ਜਿਹਦੇ ਲਈ ਉਹਨਾਂ ਨੂੰ ਫਿਲਮ ਫੇਅਰ ਮਿਲਿਆ। ਉਹ ਆਪਣੀ ਕ੍ਰੀਏਸ਼ਨ ਲਈ ਮਸ਼ਹੂਰ ਸਨ। ਕਮਾਲ ਅਮਰੋਹੀ ਦਾ ਨਾਂ ਹਿੰਦੀ ਸਿਨੇਮਾ ਦੀ ਤਵਾਰੀਖ ਵਿੱਚ ਇੱਜ਼ਤ ਆਦਰ ਵਾਲਾ ਹੈ। 1952 ਵਿੱਚ ਫਿਲਮ ਤਮਾਸ਼ਾ ਦੇ ਸੈੱਟ ਤੇ ਕਮਾਲ ਅਮਰੋਹੀ ਮੀਨਾ ਕੁਮਾਰੀ ਨੂੰ ਪਹਿਲੀ ਵਾਰ ਮਿਲੇ। ਕਮਾਲ ਅਮਰੋਹੀ ਉਸ ਵੇਲੇ ਬੰਬੇ ਟਾਕੀਜ਼ ਵਿੱਚ ਡਾਇਲੌਗ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਸਨ ਤੇ ਮੀਨਾ ਕੁਮਾਰੀ ਉਸ ਵੇਲੇ ਦੀ ਸਭ ਤੋਂ ਸੋਹਣੀ ਤੇ ਮਸ਼ਹੂਰ ਐਕਟਰੈਸ ਸੀ। ਇਹਨਾਂ ਦੀਆਂ ਕੰਮਕਾਰ ਦੀਆਂ ਮੁਲਾਕਾਤਾਂ ਪਤਾ ਨਾ ਲੱਗਾ ਕਦੋਂ ਪਿਆਰ ਦਾ ਰੂਪ ਧਾਰ ਲਿਆ ਤੇ ਕੁਝ ਮਹੀਨਿਆਂ ਬਾਅਦ ਹੀ ਵਿਆਹ ਰਚਾ ਲਿਆ। 1953 ਵਿੱਚ ਕਮਾਲ ਅਮਰੋਹੀ ਨੇ ਆਪਣੇ ਘਰ ਦੀ ਮੀਨਾ ਕੁਮਾਰੀ ਨਾਲ ਇੱਕ ਫਿਲਮ ਬਣਾਉਣ ਦਾ ਫੈਸਲਾ ਕੀਤਾ, ਜਿਹਦਾ ਨਾਂ ਦਾਇਰਾ ਰੱਖਿਆ। ਇਹ ਫਿਲਮ ਜੋ ਉਹਨਾਂ ਦੇ ਆਪਣੇ ਰਿਸ਼ਤੇ ਦੀ ਕਹਾਣੀ ਸੀ, ਪਰ ਦਾਇਰਾ ਬਾਕਸ ਆਫਿਸ ਤੇ ਕਮਾਈ ਨਾ ਕਰ ਸਕੀ। ਆਲੋਚਕਾਂ ਇਸ ਫਿਲਮ ਦੀ ਸਲਾਹਣਾ ਕੀਤੀ, ਪਰ ਆਵਾਮ ਨੇ ਫਿਲਮ ਪਸੰਦ ਨਾ ਕੀਤੀ। ਇਸ ਨੁਕਸਾਨ ਨੇ ਕਮਾਲ ਅਮਰੋਹੀ ਨੂੰ ਚੰਗਾ ਝਟਕਾ ਦਿੱਤਾ। ਇਹਨੇ ਇਰਾਦਾ ਕੀਤਾ ਕਿ ਹੁਣ ਇੱਕ ਅਜਿਹੀ ਫਿਲਮ ਬਣਾਉਣੀ ਹੈ ਜੋ ਇਹਨਾਂ ਦੇ ਕੈਰੀਅਰ ਨੂੰ ਨਾ ਸਿਰਫ ਇੱਕ ਨਵਾਂ ਜਹਾਨ ਦੇਵੇ, ਸਗੋਂ ਉਹਦੇ ਪਿਆਰ ਮੀਨਾ ਕੁਮਾਰੀ ਲਈ ਟ੍ਰਿਬਿਊਟ ਵੀ ਹੋਵੇ। ਕਮਾਲ ਅਮਰੋਹੀ ਨੇ ਪਹਿਲੇ ਅਨਾਰਕਲੀ ਫਿਲਮ ਬਣਾਉਣ ਦਾ ਸੋਚਿਆ, ਪਰ ਜਦੋਂ ਕੇ ਆਸਫ ਮੁਗਲੇ ਆਜ਼ਮ ਬਣਾ ਰਿਹਾ ਸੀ ਤੇ ਕਮਾਲ ਅਮਰੋਹੀ ਨੇ ਇਰਾਦਾ ਬਦਲ ਲਿਆ। 1955 ਵਿੱਚ ਇਹਦੇ ਦਿਮਾਗ ਵਿੱਚ ਇੱਕ ਕਹਾਣੀ ਨੇ ਜਨਮ ਲਿਆ। ਉਹ ਸੀ ਇੱਕ ਤਵਾਇਫ ਦੀ ਕਹਾਣੀ ਜੋ ਅਸਲ ਦੇ ਨੇੜੇ ਤੇ ਅੱਤ ਸੋਹਣੀ ਸੀ। ਇਸ ਫਿਲਮ ਦਾ ਨਾਂ ਪਾਕੀਜ਼ਾ ਰੱਖਿਆ ਗਿਆ। ਪਾਕੀਜ਼ਾ ਫਿਲਮ ਦੀ ਸ਼ੂਟਿੰਗ 16 ਜੁਲਾਈ 1956 ਨੂੰ ਸ਼ੁਰੂ ਹੋਈ। ਜਰਮਨ ਕੈਮਰਾਮੈਨ ਯੂਸਫ ਵੇਰਸ਼ਿੰਗ ਫਿਲਮਿਸਤਾਨ ਸਟੂਡੀਓ ਵਿੱਚ ਇਨ੍ਹੀਂ ਲੋਗੋਂ ਨੇ ਗਾਣੇ ਦੀ ਸ਼ੂਟਿੰਗ ਤੋਂ ਸ਼ੁਰੂਆਤ ਕੀਤੀ, ਜੋ ਬਲੈਕ ਐਂਡ ਵਾਈਟ ਸੀ। ਪਾਕੀਜ਼ਾ ਉਹਨਾਂ ਪਹਿਲੀਆਂ ਫਿਲਮਾਂ ਵਿੱਚੋਂ ਸੀ ਜੋ ਵਾਈਟ ਸਕਰੀਨ ਸਿਨੇਮਾ ਸਕੋਪ ਵਿੱਚ ਰਿਕਾਰਡ ਹੋਈ ਸੀ। 1958 ਵਿੱਚ ਮੀਨਾ ਕੁਮਾਰੀ ਨੇ ਸਲਾਹ ਦਿੱਤੀ ਕਿ ਫਿਲਮ ਰੰਗੀਨ ਹੋਣੀ ਚਾਹੀਦੀ ਹੈ ਤੇ ਕਮਾਲ ਅਮਰੋਹੀ ਨੇ ਫੈਸਲਾ ਕੀਤਾ ਕਿ ਪੂਰੀ ਫਿਲਮ ਈਸਟਮੈਨ ਕਲਰ ਵਿੱਚ ਹੀ ਸ਼ੂਟ ਕੀਤੀ ਜਾਵੇਗੀ। ਬਲੈਕ ਐਂਡ ਵਾਈਟ ਸ਼ਾਟਸ ਨੂੰ ਕਲਰ ਕਾਪੀ ਮਿਕਸ ਕਰਨ ਨਾਲ ਕੰਮ ਹੋਰ ਮੁਸ਼ਕਲ ਹੋ ਗਿਆ ਸੀ, ਪਰ ਫਿਲਮ ਨੇ ਆਪਣਾ ਸੁਣੱਪ ਕਾਇਮ ਰੱਖਿਆ। ਪਹਿਲੇ ਪਹਿਲ ਕਮਾਲ ਅਮਰੋਹੀ ਨੇ ਆਪ ਸਲੀਮ ਦਾ ਕਿਰਦਾਰ ਨਿਭਾਉਣ ਦਾ ਫੈਸਲਾ ਕੀਤਾ, ਜੋ ਫਿਲਮ ਦਾ ਲੀਡਿੰਗ ਕਰੈਕਟਰ ਸੀ, ਪਰ ਐਡੀਟਿੰਗ ਤੇ ਡਾਇਰੈਕਸ਼ਨ ਇਕੱਠੀਆਂ ਸੰਭਾਲਣੀਆਂ ਬਹੁਤ ਮੁਸ਼ਕਲ ਸਨ। ਫਿਰ ਉਹਨਾਂ ਅਸ਼ੋਕ ਕੁਮਾਰ, ਧਰਮਿੰਦਰ, ਰਾਜਿੰਦਰ ਕੁਮਾਰ, ਸੁਨੀਲ ਦੱਤ ਤੇ ਪ੍ਰਦੀਪ ਕੁਮਾਰ ਵਰਗੇ ਐਕਟਰ ਚੁਣੇ। ਫਿਰ ਧਰਮਿੰਦਰ ਸਭ ਤੋਂ ਪਹਿਲੇ ਕਾਸਟ ਹੋਏ, ਜਿਨ੍ਹਾਂ ਦੀ ਬਾਡੀ ਲੈਂਗੁਏਜ ਇੱਕ ਫੋਰੈਸਟ ਆਫੀਸਰ ਵਰਗੀ ਬਿਲਕੁਲ ਪਰਫੈਕਟ ਸੀ। ਪਰ ਕੁਝ ਦਿਨਾਂ ਦੇ ਸ਼ੂਟ ਮਗਰੋਂ ਕਮਾਲ ਅਮਰੋਹੀ ਨੇ ਮਹਿਸੂਸ ਕੀਤਾ ਕਿ ਮੀਨਾ ਕੁਮਾਰੀ ਤੇ
ਧਰਮਿੰਦਰ ਵਿਚਾਲੇ ਬਣਦੀ ਮਿੱਤਰਤਾ ਉਹਨੂੰ ਪਰੇਸ਼ਾਨ ਕਰ ਰਹੀ ਸੀ। ਆਪਣੀ ਇਸ ਪਰੇਸ਼ਾਨੀ ਵਜੋਂ ਕਮਾਲ ਅਮਰੋਹੀ ਨੇ ਧਰਮਿੰਦਰ ਨੂੰ ਫਿਲਮ 'ਚੋਂ ਹਟਾ ਦਿੱਤਾ। ਬਾਅਦ ਵਿੱਚ ਅਸ਼ੋਕ ਕੁਮਾਰ ਨੂੰ ਸਲੀਮ ਦੇ ਪਾਤਰ ਲਈ ਕਾਸਟ ਕੀਤਾ ਗਿਆ, ਪਰ ਕੁਝ ਦਿਨ ਸ਼ੂਟ ਕਰਨ ਤੋਂ ਬਾਅਦ ਉਹਨਾਂ ਨੂੰ ਸ਼ਹਾਬੁੱਦੀਨ ਦਾ ਰੋਲ ਆਫਰ ਕੀਤਾ ਗਿਆ, ਜੋ ਉਹਨੇ ਕਬੂਲ ਕਰ ਲਿਆ। 1968 ਵਿੱਚ ਰਾਜਕੁਮਾਰ ਸਲੀਮ ਲਈ ਹਤਮੀ ਚੋਣ ਬਣੇ। ਉਹਨਾਂ ਦੀ ਗਹਿਰੀ ਆਵਾਜ਼ ਤੇ ਹਿੰਦੀ ਬੋਲਣ ਦਾ ਅੰਦਾਜ਼ ਕਮਾਲ ਅਮਰੋਹੀ ਨੂੰ ਬਹੁਤ ਪਸੰਦ ਆਇਆ। ਹੁਣ ਤੱਕ ਜੋ ਧਰਮਿੰਦਰ ਨਾਲ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ ਉਹਨਾਂ ਦਾ ਮੂੰਹ ਫੁੱਲਾਂ ਵਾਲੇ ਸਿਹਰੇ ਨਾਲ ਢੱਕਿਆ ਹੋਇਆ ਸੀ, ਉਹਨੂੰ ਅਖੀਰ ਤੱਕ ਰੱਖਿਆ ਗਿਆ। ਫਾਈਨਲ ਫਿਲਮ ਵਿੱਚ ਜਦੋਂ ਫੁੱਲਾਂ ਦੀਆਂ ਝਾਲਰਾਂ ਉੱਠੀਆਂ ਤੇ ਦਿਸਿਆ ਰਾਜਕੁਮਾਰ, ਇੱਕ ਸਿਨੇਮੈਟਿਕ ਟਵਿਸਟ ਜੋ ਵੇਖਣ ਵਾਲਿਆਂ ਨੂੰ ਹਮੇਸ਼ਾ ਯਾਦ ਰਹੇਗਾ। 1964 ਤੱਕ ਫਿਲਮ ਦੇ ਸੈੱਟਾਂ ਤੇ 40 ਲੱਖ ਰੁਪਏ ਤੋਂ ਵੱਧ ਖਰਚ ਹੋ ਚੁੱਕੇ ਸਨ, ਜੋ ਅੱਜ ਦੇ ਅਰਬਾਂ ਰੁਪਏ ਬਣਦੇ ਨੇ, ਪਰ ਸ਼ੂਟਿੰਗ ਮੁਸਲਸਲ ਨਹੀਂ ਸੀ ਹੋ ਰਹੀ। ਇਹਦੀ ਵਜ੍ਹਾ ਡਾਇਰੈਕਟਰ ਕਮਾਲ ਅਮਰੋਹੀ ਦੀ ਉੱਚ ਪੱਧਰ ਦੀ ਤਸੱਲੀ ਤੇ ਮਿਆਰ ਦਾ ਖਿਆਲ ਰੱਖਣਾ, ਮੀਨਾ ਕੁਮਾਰੀ ਦਾ ਨਾ ਹੋਣਾ ਤੇ ਬਾਰ-ਬਾਰ ਬਦਲਦੀ ਮੇਨ ਲੀਡ। ਇਸੇ ਦੌਰਾਨ ਕਮਾਲ ਅਮਰੋਹੀ ਤੇ ਮੀਨਾ ਕੁਮਾਰੀ ਦਾ ਰਿਸ਼ਤਾ ਵੀ ਟੁੱਟਣ ਤੇ ਅੱਪੜ ਖਲੋਤਾ ਸੀ, ਪਰ ਦੋਵਾਂ ਕਿਧਰੇ ਕਾਨੂੰਨੀ ਤੌਰ ਤੇ ਤਲਾਕ ਦੇ ਕਾਗਜ਼ ਸਾਈਨ ਨਹੀਂ ਸਨ ਕੀਤੇ, ਪਰ ਦੋਵੇਂ ਵੱਖਰੇ ਹੋ ਗਏ ਸਨ। ਇਹਦਾ ਅਸਰ ਸ਼ੂਟਿੰਗ ਤੇ ਪੈਂਦਾ ਗਿਆ। 1964 ਵਿੱਚ ਪਾਕੀਜ਼ਾ ਦੀ ਸ਼ੂਟਿੰਗ ਪੂਰੀ ਤਰ੍ਹਾਂ ਬੰਦ ਹੋ ਗਈ। ਸ਼ੂਟਿੰਗ ਬੰਦ ਹੋਣ ਦੇ ਕੁਝ ਸਮੇਂ ਬਾਅਦ ਮੀਨਾ ਕੁਮਾਰੀ ਦੀ ਤਬੀਅਤ ਵੀ ਖਰਾਬ ਰਹਿਣ ਲੱਗ ਪਈ। ਉਹਨੂੰ ਅਲਕੋਹਲ ਡਿਪੈਂਡੈਂਸੀ ਤੇ ਸੋਰਾਇਸਿਸ ਵਰਗੇ ਚੈਲੰਜਸ ਦਾ ਸਾਹਮਣਾ ਕਰਨਾ ਪਿਆ। 1968 ਵਿੱਚ ਸੁਨੀਲ ਦੱਤ ਤੇ ਨਰਗਸ ਕਮਾਲ ਅਮਰੋਹੀ ਨੂੰ ਮਿਲਣ ਇਹਦੇ ਸਟੂਡੀਓ ਪਹੁੰਚੇ। ਉੱਥੇ ਉਹਨਾਂ ਪਾਕੀਜ਼ਾ ਦੇ ਕੁਝ ਸੀਨ ਵੇਖੇ ਤੇ ਹੈਰਾਨ ਰਹਿ ਗਏ। ਇਹ ਦੋਵੇਂ ਇੰਨੇ ਮੁਤਾਸਰ ਹੋਏ ਕਿ ਇਹਨਾਂ ਦਾ ਕਹਿਣਾ ਸੀ, ਜੇ ਇਹ ਫਿਲਮ ਮੁਕੰਮਲ ਨਾ ਹੋਈ ਤੇ ਇਹ ਹਿੰਦੀ ਸਿਨੇਮਾ ਨਾਲ ਨਾ ਇਨਸਾਫੀ ਹੋਵੇਗੀ। ਉਹਨਾਂ ਮੀਨਾ ਕੁਮਾਰੀ ਨੂੰ ਨਾ ਸਿਰਫ ਮਿੰਨਤ ਕੀਤੀ, ਬਲਕਿ ਦਿਲੋਂ ਸਮਝਾਇਆ। ਸੁਨੀਲ ਦੱਤ ਤੇ ਨਰਗਸ ਦੇ ਸਮਝਾਉਣ ਤੇ ਮੀਨਾ ਕੁਮਾਰੀ ਦੁਬਾਰਾ ਫਿਲਮ ਲਈ ਮੰਨ ਗਈ ਤੇ 1969 ਵਿੱਚ ਪਾਕੀਜ਼ਾ ਦੀ ਸ਼ੂਟਿੰਗ ਇੱਕ ਵਾਰ ਫਿਰ ਸ਼ੁਰੂ ਹੋਈ, ਪਰ ਔਕੜਾਂ ਤੇ ਚੈਲੰਜਸ ਖਤਮ ਨਹੀਂ ਸਨ ਹੋਏ। ਫਿਲਮ ਦੇ ਅਸਲ ਕੈਮਰਾਮੈਨ ਯੂਸਫ ਵੈਰਿਸ਼ਿੰਗ ਇਸ ਦੁਨੀਆ ਤੋਂ ਚਲਾਣਾ ਕਰ ਗਏ ਸਨ ਤੇ ਸਭ ਤੋਂ ਵੱਡਾ ਚੈਲੰਜ ਸੀ ਮੀਨਾ ਕੁਮਾਰੀ ਦੀ ਦਿਨ ਬ ਦਿਨ ਵਿਗੜਦੀ ਹੋਈ ਸਿਹਤ। ਉਹ ਡਾਂਸ ਪਰਫਾਰਮ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਸਨ, ਪਰ ਫਿਲਮ ਮੁਕੰਮਲ ਕਰਨੀ ਸੀ। ਕਮਾਲ ਅਮਰੋਹੀ ਨੂੰ ਇੱਕ ਅਜਿਹੀ ਆਰਟਿਸਟ ਦੀ ਲੋੜ ਸੀ ਜੋ ਨਾ ਸਿਰਫ ਕਥਕ ਦੀ ਮਾਹਰ ਹੋਵੇ, ਬਲਕਿ ਮੀਨਾ ਕੁਮਾਰੀ ਦੀਆਂ ਅਦਾਵਾਂ ਤੇ ਗ੍ਰੇਸ ਨੂੰ ਸਕਰੀਨ ਤੇ ਜਿਉਂਦਿਆਂ ਰੱਖਣ ਵਿੱਚ ਮਦਦ ਦੇਵੇ। ਉਹਨਾਂ ਨੇ ਇੱਕ ਟੈਲੈਂਟਡ ਐਕਟਰੈਸ ਨੂੰ ਅਪਰੋਚ ਕੀਤਾ। ਉਸ ਵੇਲੇ ਕਲਾਸੀਕਲ ਡਾਂਸ ਤੇ ਕਰੈਕਟਰ ਰੋਲਸ ਲਈ ਇਹ ਆਪਣਾ ਨਾਂ ਬਣਾ ਰਹੀ ਸੀ। ਉਸ ਐਕਟਰਸ ਦਾ ਨਾਂ ਸੀ ਪਦਮਾ ਖੰਨਾ। ਉਹ ਪਾਕੀਜ਼ਾ ਦੇ ਡਾਂਸ ਸੀਕੁਐਂਸਿਸ ਲਈ ਮੀਨਾ ਕੁਮਾਰੀ ਦੀ ਬੋਡੀ ਡਬਲ ਬਣੀ। ਉਹਨੇ ਆਪਣੀ ਸ਼ਨਾਖਤ ਲੁਕਾ ਕੇ ਮੀਨਾ ਕੁਮਾਰੀ ਦੀ ਲੈਗੇਸੀ ਨੂੰ ਪੂਰਾ ਕੀਤਾ। ਮੇਕਅਪ ਆਰਟਿਸਟ ਪੀਜੀ ਜੋਸ਼ੀ ਨੇ ਇੰਨਾ ਕਮਾਲ ਦਾ ਕੰਮ ਕੀਤਾ ਕਿ ਸਕਰੀਨ ਤੇ ਕਿਸੇ ਨੂੰ ਵੀ ਅੰਦਾਜ਼ਾ ਨਾ ਹੋ ਸਕਿਆ ਕਿ ਉਹ ਮੀਨਾ ਕੁਮਾਰੀ ਨਹੀਂ, ਪਦਮਾ ਖੰਨਾ ਸੀ। ਮੀਨਾ ਕੁਮਾਰੀ ਦੇ ਕਲੋਜ਼ਅਪ ਤੇ ਸਿਟਿੰਗ ਸੀਨਸ ਹੀ ਅਸਲ ਨੇ, ਬਾਕੀ ਡਾਂਸਿੰਗ ਪੋਰਸ਼ਨ ਪਦਮਾ ਖੰਨਾ ਦੇ ਸਨ।
ਫਿਲਮ ਦਾ ਅਤਿ ਸੋਹਣਾ ਮਿਊਜ਼ਿਕ ਗੁਲਾਮ ਮੁਹੰਮਦ ਨੇ ਕੰਪੋਜ਼ ਕੀਤਾ, ਪਰ ਉਹਨਾਂ ਦੇ ਪੂਰੇ ਹੋ ਜਾਣ ਮਗਰੋਂ ਡਿਸਟ੍ਰੀਬਿਊਟਰਸ ਦੇ ਕਹਿਣ ਤੇ ਨੌਸ਼ਾਦ ਸਾਹਿਬ ਨੇ ਬੈਕਗਰਾਊਂਡ ਮਿਊਜ਼ਿਕ ਤੇ ਅਲਾਪ ਦਿੱਤਾ। ਕਮਾਲ ਅਮਰੋਹੀ ਨੇ ਗੁਲਾਮ ਮੁਹੰਮਦ ਦਾ ਮਿਊਜ਼ਿਕ ਰੱਖਿਆ, ਜੋ ਫਿਲਮ ਦੀ ਜਾਨ ਬਣ ਗਿਆ। ਨਵੰਬਰ 1971 ਤੱਕ ਪਾਕੀਜ਼ਾ ਦੀ ਫਿਲਮਿੰਗ ਮੁਕੰਮਲ ਹੋ ਗਈ ਤੇ ਐਡੀਟਿੰਗ DN ਪਈ ਨੇ ਦਸੰਬਰ ਤੱਕ ਖਤਮ ਕੀਤੀ। ਉਹਨਾਂ 35,000 ਫੁੱਟ ਚੋਂ 14,000 ਫੁੱਟ ਫਿਲਮ ਫਾਈਨਲ ਕੀਤੀ। ਕਮਾਲ ਅਮਰੋਹੀ ਨੇ ਫਿਲਮ ਦੀ ਰਿਲੀਜ਼ 1971 ਲਈ ਪਲਾਨ ਕੀਤੀ, ਪਰ 1971 ਵਿੱਚ ਪਾਕ ਹਿੰਦ ਜੰਗ ਪਾਰੋਂ ਫਿਲਮ ਨੂੰ ਅੱਗੇ ਲਿਜਾਣਾ ਪਿਆ। 4 ਫਰਵਰੀ 1972 ਨੂੰ ਪਾਕੀਜ਼ਾ ਦਾ ਪ੍ਰੀਮੀਅਰ ਹੋਇਆ ਮਰਾਠਾ ਮੰਦਰ ਬੰਬੇ ਵਿੱਚ, ਜਿੱਥੇ ਮੀਨਾ ਕੁਮਾਰੀ, ਕਮਾਲ ਅਮਰੋਹੀ ਤੇ ਰਾਜ ਕੁਮਾਰ ਸਾਰੇ ਮੌਜੂਦ ਸਨ। ਕੰਪੋਜ਼ਰ ਮੁਹੰਮਦ ਜ਼ਹੂਰ ਖਯਾਮ ਨੇ ਇਸ ਫਿਲਮ ਨੂੰ ਅਨਮੋਲ ਦੱਸਿਆ ਹੈ। ਬਾਕਸ ਆਫਿਸ ਇੰਡੀਆ ਦੇ ਮੁਤਾਬਿਕ ਪਾਕੀਜ਼ਾ 1972 ਦੀ ਟੌਪ ਗ੍ਰੋਸਿੰਗ ਹਿੰਦੀ ਫਿਲਮ ਰਹੀ, ਜਿਹਦੀ ਕੁੱਲ ਕਲੈਕਸ਼ਨ ਸੀ 6 ਕਰੋੜ ਰੁਪਏ। ਪਾਕੀਜ਼ਾ ਹਿੱਟ ਰਹੀ ਤੇ 50 ਹਫ਼ਤੇ ਸਿਨੇਮਾ ਘਰਾਂ ਦੀ ਜ਼ੀਨਤ ਬਣੀ ਰਹੀ ਤੇ 33 ਹਫ਼ਤੇ ਹਾਊਸਫੁੱਲ ਨੁਮਾਇਸ਼ ਜਾਰੀ ਰਹੀ। ਪਾਕੀਜ਼ਾ ਦੀ ਰਿਲੀਜ਼ ਤੋਂ 3 ਹਫ਼ਤੇ ਬਾਅਦ ਮੀਨਾ ਕੁਮਾਰੀ ਦੀ ਤਬੀਅਤ ਬਹੁਤ ਵਿਗੜ ਗਈ। 28 ਮਾਰਚ 1972 ਨੂੰ ਉਹ ਸੇਂਟ ਐਲਿਜ਼abeth ਨਰਸਿੰਗ ਹੋਮ ਵਿੱਚ ਦਾਖਲ ਹੋਈ। 2 ਦਿਨ ਬਾਅਦ ਕੋਮਾ ਵਿੱਚ ਚਲੀ ਗਈ ਤੇ 31 ਮਾਰਚ 1972 ਨੂੰ 38 ਸਾਲ ਦੀ ਉਮਰ ਵਿੱਚ ਹਿੰਦੀ ਸਿਨੇਮਾ ਦਾ ਇੱਕ ਅਮਰ ਸਿਤਾਰਾ ਟੁੱਟ ਗਿਆ। ਇਹਦੇ ਘਰ ਵਾਲੇ ਕਮਾਲ ਅਮਰੋਹੀ ਦੀ ਮਰਜ਼ੀ ਮੁਤਾਬਿਕ ਉਹਨੂੰ ਰਹਿਮਤਾਬਾਦ ਸਿਮੇਟਰੀ ਮਿਸਗਾਓਂ ਵਿੱਚ ਦਫਨਾਇਆ ਗਿਆ। ਮੀਨਾ ਕੁਮਾਰੀ ਨੇ ਆਪਣੀ ਕਬਰ ਦੀ ਤਖਤੀ ਤੇ ਲਿਖਵਾਉਣਾ ਚਾਹਿਆ, ਸ਼ੀ ਐਂਡਡ ਲਾਈਫ ਵਿਦ ਅ ਬ੍ਰੋਕਨ ਫਿਡਰ, ਵਿਦ ਅ ਬ੍ਰੋਕਨ ਸੌਂਗ, ਵਿਦ ਅ ਬ੍ਰੋਕਨ ਹਾਰਟ, ਬਟ ਨਾਟ ਅ ਸਿੰਗਲ ਰਿਗਰੇਟ। ਜਦੋਂ ਕਮਾਲ ਅਮਰੋਹੀ 11 ਫਰਵਰੀ 1993 ਨੂੰ ਪੂਰੇ ਹੋਏ ਤੇ ਉਹਨੂੰ ਵੀ ਮੀਨਾ ਕੁਮਾਰੀ ਦੇ ਨਾਲ ਹੀ ਦਫਨਾਇਆ ਗਿਆ। ਪਾਕੀਜ਼ਾ ਸਿਰਫ ਇੱਕ ਫਿਲਮ ਨਹੀਂ, ਇੱਕ ਐਸੀ ਕਹਾਣੀ ਹੈ ਜਿਹਦੇ ਵਿੱਚ ਪਿਆਰ, ਸਮਝੌਤਾ ਤੇ ਦਰਦ ਦਾ ਮਿਲਾਪ ਹੈ। ਕਮਾਲ ਅਮਰੋਹੀ ਤੇ ਮੀਨਾ ਕੁਮਾਰੀ ਦੇ ਪੈਸ਼ਨ ਨੇ ਇਸ ਪ੍ਰੋਜੈਕਟ ਨੂੰ ਹਰ ਔਕੜ ਚੋਂ ਕੱਢ ਕੇ ਸਿਨੇਮਾ ਵਿੱਚ ਇੱਕ ਬੇਮਿਸਾਲ ਕਹਾਣੀ ਛੱਡਣ ਵਾਲਾ ਕਿਰਦਾਰ ਬਣਾ ਦਿੱਤਾ। ਇਹ ਸੀ ਪਾਕੀਜ਼ਾ ਦੀ ਅਸਲ ਕਹਾਣੀ।